ਰਵੀ ਸਿੰਘ ਖਾਲਸਾ ਏਡ ਵਾਲੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਇੰਡੀਆ ਨੇ ਰਵੀ ਸਿੰਘ ਖਾਲਸਾ ਉਹਨਾਂ ਦਾ ਟਵਿੱਟਰ ਅਕਾਊਂਟ ਇੰਡੀਆ ਦੇ ਵਿੱਚ ਬੰਦ ਕਰ ਦਿੱਤਾ। ਉਹਨਾਂ ਦਾ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ SYL ਗਾਣਾ, ਉਸ ਤੋਂ ਬਾਅਦ ਕਨਵਰ ਗਰੇਵਾਲ ਹੋਣਾ ਦਾ ਜੋ ਗਾਣਾ ਸੀਗਾ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ, ਇਹ ਸਾਰਾ ਕੁਝ ਬੈਨ ਕਰ ਦਿੱਤਾ। ਤੇ ਅੱਜ ਖਾਲਸਾ ਏਡ ਨੇ ਇੰਡੀਆ ਦੇ ਵਿੱਚ ਇੱਕ ਲਾਅ ਆਫਿਸਰਸ ਆਫ ਕਰਨ ਸਿੰਘ ਠਕਰਾਲ, ਉਹ ਵਕੀਲ ਨੂੰ ਹਾਇਰ ਕਰ ਲਿਆ ਜੋ ਕਿ ਉਹਨਾਂ ਦਾ ਕੇਸ ਫਾਈਟ ਕਰੂਗਾ ਤਾਂ ਕਿ ਟਵਿੱਟਰ ਦਾ ਅਕਾਊਂਟ ਇੰਡੀਆ ਦੇ ਵਿੱਚ ਜੋ ਖਾਲਸਾ ਏਡ ਦਾ ਆ ਉਸ ਨੂੰ ਰੀਸਟੋਰ ਕੀਤਾ ਜਾ ਸਕੇ। ਤੇ ਇਹਦੇ ਸੰਬੰਧ ਦੇ ਵਿੱਚ ਜੋ ਵਕੀਲ ਹੈਗੇ ਆ ਕਰਨ ਸਿੰਘ ਠਕਰਾਲ, ਉਹਨਾਂ ਨੇ ਇਹ ਕਿਹਾ ਵੀ ਰਵੀ ਸਿੰਘ ਜੋ ਖਾਲਸਾ ਏਡ ਵਾਲੇ ਆ ਹਿਊਮਨਟੇਰੀਅਨ ਕਾਜ਼ਸ ਦੇ ਲਈ ਫਾਈਟ ਕਰਦੇ ਆ। ਆਪਾਂ ਪੂਰੀ ਦੁਨੀਆ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਇੰਟਰਨੈਸ਼ਨਲ ਕ੍ਰਾਈਸਿਸ ਕਿਤੇ ਵੀ ਦੁਨੀਆ 'ਚ ਆਉਂਦਾ, ਚਾਹੇ ਉਹ ਭੂਚਾਲ ਹੋਵੇ, ਸੁਨਾਮੀ ਹੋਵੇ, ਵੋਲਕੈਨੋ ਇਰਪਸ਼ਨਸ ਹੋਣ, ਸਾਈਕਲੋਨਸ ਹੋਣ, ਉਹ ਹਮੇਸ਼ਾ ਹੀ ਉਹਨਾਂ ਦੀ ਆਰਗੇਨਾਈਜੇਸ਼ਨ ਸੇਵਾ ਕਰਦੀ ਆ ਉੱਥੇ ਫੂਡ ਦੀ। ਤੇ ਰਵੀ ਸਿੰਘ ਖਾਲਸਾ ਏਡ ਉਹਨਾਂ ਨੂੰ ਬਹੁਤ ਹੀ ਟੌਪ ਦੇ ਜਿਹੜੇ ਅਵਾਰਡ ਆ ਇੰਟਰਨੈਸ਼ਨਲ ਲੈਵਲ ਤੇ, ਇੱਕ ਇੰਟਰਨੈਸ਼ਨਲ ਸੈਂਸੇਸ਼ਨ ਅਵਾਰਡ, ਹਿਮਸਾ ਅਵਾਰਡ, ਇਹ ਮਿਲੇ ਹੈਗੇ ਆ। ਬਲਕਿ ਮਿਲੀਅਨਸ ਆਫ ਡਾਲਰ ਇੱਕ ਬੁੱਕ ਰਾਈਟਰ ਵੱਲੋਂ ਵੀ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਡੋਨੇਟ ਕੀਤੇ ਗਏ ਸੀ, ਜੋ ਹੈਰੀ ਪੋਟਰ ਦੀ ਬੁੱਕ ਰਾਈਟਰ ਹੈਗੀ ਆ। ਸੋ ਇਸ ਸੰਬੰਧ ਦੇ ਵਿੱਚ ਰਵੀ ਸਿੰਘ ਇਹ ਕਹਿੰਦੇ ਆ ਵੀ ਮੇਰਾ ਟਵਿੱਟਰ ਅਕਾਊਂਟ ਬੈਨ ਕਰਨ ਤੋਂ ਲੋਕਾਂ ਨੂੰ ਇਹ ਸ਼ੋਅ ਕਰਨਾ ਵੀ ਸ਼ਾਇਦ ਮੈਂ ਕਿਸੇ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਕਰ ਰਿਹਾ ਆ। ਉਹ ਕਹਿੰਦੇ ਵੀ ਮੈਂ ਏਦਾਂ ਦਾ ਕੋਈ ਕੰਮ ਨਹੀਂ ਕਰ ਰਿਹਾ ਹੈਗਾ, ਤੇ ਇਹ ਟੋਟਲੀ ਇੰਡੀਆ ਦੀ ਸਰਕਾਰ ਦਾ ਧੱਕਾ ਹੈਗਾ ਆ। ਸੋ ਹੁਣ ਕਰਨ ਸਿੰਘ ਠੁਕਰਾਲ ਖਾਲਸਾ ਏਡ ਨੂੰ ਰਿਪਰੈਜ਼ੈਂਟ ਕਰਨਗੇ ਇੰਡੀਆ ਦੇ ਵਿੱਚ ਤਾਂ ਕਿ ਉਹਨਾਂ ਦਾ ਜਿਹੜਾ ਟਵਿੱਟਰ ਅਕਾਊਂਟ ਆ ਉਸ ਨੂੰ ਰੀਸਟੋਰ ਕੀਤਾ ਜਾ ਸਕੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵੈਸਟ ਵਰਜੀਨੀਆ ਦੇ ਡੈਮੋਕ੍ਰੇਟ ਸੈਨੇਟਰ ਜੋ ਮੈਨਸ਼ਨ, ਉਹਨਾਂ ਨੇ ਡੈਮੋਕ੍ਰੇਟਸ ਦੇ ਜਿਹੜਾ ਇੱਕ ਪਲਾਨ ਸੀਗਾ ਕਲਾਈਮੇਟ ਨੂੰ ਲੈ ਕੇ, ਟੈਕਸ ਨੂੰ ਲੈ ਕੇ, ਉਸ ਦੇ ਵਿੱਚੋਂ ਉਸ ਦਾ ਕਹਿੰਦੇ ਵੀ ਪਲੱਗ ਪੁੱਲ ਕਰਤਾ ਆ, ਉਸ ਦੀ ਜਾਨ ਜਿਹੜੀ ਇੱਕ ਹਿਸਾਬ ਦੇ ਨਾਲ ਕੱਢ ਦਿੱਤੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਡੋਮੈਸਟਿਕ ਏਜੰਡਾ ਇਹ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਉਹਨਾਂ ਦੀ ਕੋਸ਼ਿਸ਼ ਸੀ ਵੀ ਟੈਕਸ ਦੇ ਉੱਤੇ ਤੇ ਕਲਾਈਮੇਟ ਦੇ ਉੱਤੇ ਇੱਕ ਵੱਡਾ ਬਜਟ ਕੁਛ ਪੇਸ਼ ਕੀਤਾ ਜਾਵੇ ਵੀ ਇਸ ਨੂੰ ਕਿੱਦਾਂ ਨਜਿੱਠਣਾ ਹੈਗਾ ਆ। ਪਰ ਜਿਹੜੇ ਮੈਂਸ਼ਨ ਆ, ਜਿਹੜੇ ਕੰਜ਼ਰਵੇਟਿਵ ਲੀਨਿੰਗ ਡੈਮੋਕ੍ਰੇਟ ਜਿਹੜੇ ਮੰਨੇ ਜਾਂਦੇ ਨੇ, ਉਹਨਾਂ ਨੇ ਬਾਈਡਨ ਹੋਣਾ ਦੇ ਇਸ ਇਕਨੋਮਿਕ ਪੈਕੇਜ ਨੂੰ ਇੱਕ ਹਿਸਾਬ ਦੇ ਨਾਲ ਰਾਹ ਦੇ ਵਿੱਚ ਹੀ ਰੋਕ ਲਿਆ ਹੈਗਾ ਆ। ਸੋ ਕਹਿੰਦੇ ਵੀ ਇਸ ਦੇ ਨਾਲ ਕਾਫੀ ਵੱਡਾ ਝਟਕਾ ਬਾਈਡਨ ਹੋਣਾ ਦੇ ਇਸ ਏਜੰਡੇ ਨੂੰ ਲੱਗੇਗਾ। ਬਾਈਡਨ ਹੋਣੀ ਇਸ ਏਜੰਡੇ ਦੇ ਤਹਿਤ ਸੋਸ਼ਲ ਸੇਫਟੀ ਨੈਟ, ਕਲਾਈਮੇਟ ਤੇ ਟੈਕਸ ਪੈਕੇਜ ਦੇ ਉੱਤੇ ਜ਼ੋਰ ਲਗਾ ਰਹੇ ਸੀ। ਪਿਛਲੇ ਮਹੀਨਿਆਂ ਦੇ ਵਿੱਚ ਡੈਮੋਕ੍ਰੇਟਸ ਨੇ ਆਪਣੀਆਂ ਜਿਹੜੀਆਂ ਆਸ਼ਾਵਾਂ ਸੀਗੀਆਂ ਇਸ ਬਿੱਲ ਨੂੰ, ਇਸ ਪੈਕੇਜ ਨੂੰ ਪਾਸ ਕਰਨ ਦੀਆਂ, ਪਹਿਲੋਂ ਹੀ ਥੋੜੀਆਂ ਘਟਾਈਆਂ ਸੀਗੀਆਂ ਤਾਂ ਜੋ ਮੈਨਸ਼ਨ ਹੋਣਾ ਨੂੰ ਆਪਣੇ ਹੱਕ ਦੇ ਵਿੱਚ ਲਿਆਂਦਾ ਜਾਵੇ। ਪਰ ਹੁਣ ਉਹਨਾਂ ਨੇ ਉਹਨਾਂ ਦੀਆਂ ਘਟੀਆਂ ਹੋਈਆਂ ਇਸ ਆਸਾਂ ਉਮੀਦਾਂ ਨੂੰ ਵੀ ਜਿਹੜਾ ਆ ਉਹ ਠੋਕਰ ਇੱਕ ਹਿਸਾਬ ਦੇ ਨਾਲ ਮਾਰ ਦਿੱਤੀ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ। ਮਿਸਟਰ ਮੈਨਸ਼ਨ ਦੇ ਜਿਹੜੇ ਸਪੋਕਸਵੂਮਨ ਆ, ਉਹਨਾਂ ਨੇ ਕਿਹਾ ਵੀ ਪੋਲੀਟੀਕਲ ਹੈਡਲਾਈਨਸ ਦਾ ਮਿਲੀਅਨਸ ਆਫ ਅਮਰੀਕਨਸ ਦੇ ਉੱਤੇ ਕੋਈ ਵੈਲਿਊ ਨਹੀਂ ਆ, ਜਿਹੜੇ ਇਸ ਟਾਈਮ ਸਟਰਗਲ ਕਰ ਰਹੇ ਨੇ ਗੈਸ ਇਨਫਲੇਸ਼ਨ ਤੇ ਗਰੋਸਰੀ ਇਨਫਲੇਸ਼ਨ ਨੂੰ ਲੈ ਕੇ ਵੀ ਇੰਨੀ ਮਹਿੰਗਾਈ ਹੋਈ ਪਈ ਆ 9.1% ਦੇ ਉੱਤੇ। ਉਹਨਾਂ ਨੇ ਕਿਹਾ ਵੀ ਸੈਨੇਟਰ ਮੈਨਸ਼ਨ ਮੰਨਦੇ ਨੇ ਵੀ ਇਹਨਾਂ ਲੀਡਰਸ ਨੂੰ ਆਪਣੇ ਪੋਲੀਟੀਕਲ ਏਜੰਡੇ ਸਾਈਡ ਦੇ ਉੱਤੇ ਰੱਖ ਕੇ ਜੋ ਅਰਥਚਾਰੇ ਦੀਆਂ ਇਸ ਟਾਈਮ ਰਿਐਲਿਟੀ ਆ, ਸੱਚਾਈ ਆ, ਉਸ ਦੇ ਨਾਲ ਵਾਹ ਵਾਸਤਾ ਹੋ ਕੇ ਇਸ ਨੂੰ ਮੁੜ ਵਿਚਾਰਨ ਦੀ ਜ਼ਰੂਰਤ ਆ ਤਾਂ ਜੋ ਮਹਿੰਗਾਈ ਦੀ ਅੱਗ ਦੇ ਵਿੱਚੋਂ ਅਮਰੀਕੀ ਲੋਕਾਂ ਨੂੰ ਬਚਾਇਆ ਜਾ ਸਕੇ। ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਸੈਨੇਟਰ ਮੈਨਸ਼ਨ ਟੇਬਲ ਤੋਂ ਪਰੇ ਨਹੀਂ ਗਏ, ਗੱਲਬਾਤ ਕਰਨ ਦੇ ਲਈ ਅਜੇ ਵੀ ਰਾਜੀ ਨੇ।